Russia is using winter as a weapon against Ukraine. ਸਾਰੀ ਜਿਹੜੀ ਸਪਲਾਈ ਹੈ ਗੈਸ ਸਪਲਾਈ ਦੂਜੀ ਰਸ਼ੀਆ ਤੋਂ ਹੈ, ਬਹੁਤ ਠੰਡ ਹੁੰਦੀ ਹੈ, ਸਾਰਾ ਰੀਜਨ ਠੰਡਾ ਹੈ ਔਰ ਜੇ ਤੁਸੀਂ ਉਹਦੀ ਸਪਲਾਈ ਰੋਕੀ ਹੋਈ ਔਰ ਜਿਹੜੀ ਪਾਵਰ ਸਪਲਾਈ ਉਹ ਜਨਰੇਟਰ ਵਗੈਰਾ ਰਾਹੀਂ ਨੇ ਉਹ ਆਲਮੋਸਟ 70% ਇਹਨਾਂ ਨੇ ਮਿਜ਼ਾਈਲਾਂ ਮਾਰ ਕੇ ਉਹਨਾਂ ਦੀ ਹਨੇਰਾ ਕੀਤਾ ਹੋਇਆ। ਇੱਕ ਪਾਸੇ ਉਹਨਾਂ ਦੇ ਸਾਹਮਣੇ ਉਹ ਹਨੇਰੇ ਵਾਲੀ ਜ਼ਿੰਦਗੀ ਹੈ, ਦੂਸਰੇ ਪਾਸੇ ਜ਼ਾਹਰ ਹੈ ਕਿ ਜੇ ਉਹਨਾਂ ਦੀ ਗੈਸ ਸਪਲਾਈ ਔਰ ਦੂਸਰਾ ਪ੍ਰੋਪਰਲੀ ਨਹੀਂ ਮਿਲਦਾ ਤੇ ਵੱਡੀ ਗਿਣਤੀ 'ਚ ਬਜ਼ੁਰਗ ਬੱਚੇ ਦੂਜੇ ਤੀਜੇ ਉਹ ਮਰਨਗੇ। ਉਵੇਂ ਰੂਸ ਨੂੰ ਆਈਸੋਲੇਟ ਨਹੀਂ ਕਰ ਸਕੇ ਅਮਰੀਕਾ ਔਰ ਵੈਸਟਰਨ ਨੈਟੋ ਵਾਲੇ, ਲੇਕਿਨ ਇਕਨੋਮਿਕਲ ਸੈਂਕਸ਼ਨਸ ਜਿਹੜੀਆਂ ਲਾਈਆਂ ਆਰਥਿਕ ਪਾਬੰਦੀਆਂ ਲਾਈਆਂ ਉਹਦਾ ਅਸਰ ਨਜ਼ਰ ਆ ਰਿਹਾ। ਰਸ਼ੀਆ ਨੇ ਇਹ ਕਿਹਾ ਇੰਡੀਆ ਨੂੰ ਕਿ ਭਾਈ ਸਾਨੂੰ 500 ਤੋਂ ਜ਼ਿਆਦਾ ਜਿਹੜੇ ਪ੍ਰੋਡਕਟਸ ਨੇ ਉਹਨਾਂ ਦੀ ਡਿਲੀਵਰੀ ਚਾਹੀਦੀ ਹੈ, ਜਿਨ੍ਹਾਂ 'ਚ ਪਾਰਟਸ ਫॉर ਕਾਰਸ, ਏਅਰਕ੍ਰਾਫਟ ਐਂਡ ਟ੍ਰੇਨਸ ਇਹ ਸਾਰੇ ਨੇ। ਜੇ ਇੰਡੀਆ ਉਹਨਾਂ ਦੀਆਂ ਨੀਡਸ ਫੁਲਫਿਲ ਕਰਦਾ ਹੈ ਤੇ ਜਿਹੜੀਆਂ ਵੈਸਟ ਦੀਆਂ ਸੈਂਕਸ਼ਨਸ ਨੇ ਔਰ ਇੱਕ ਪਾਸੇ ਸਟ੍ਰੈਟੇਜਿਕ ਪਾਰਟਨਰ ਬਣਿਆ ਇੰਡੀਆ ਅਮਰੀਕਾ ਦੇ ਨਾਲ ਚਾਈਨਾ ਦੇ ਖਿਲਾਫ, ਉਹਨਾਂ ਦੇ ਉੱਤੇ ਇਸ ਦਾ ਕੀ ਅਸਰ ਹੋਏਗਾ। दर्शकों ब्रेक के बाद ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਦੂਸਰੇ ਸੈਗਮੈਂਟ 'ਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਰੂਸ ਨੇ ਭਾਰਤ ਤੋਂ 500 ਤੋਂ ਜ਼ਿਆਦਾ ਪ੍ਰੋਡਕਟਸ ਖਰੀਦਣ ਲਈ ਇੱਕ ਲਿਸਟ ਭੇਜੀ ਹੈ, ਜਦੋਂ ਕਿ ਅਮਰੀਕਾ ਅਤੇ ਵੈਸਟਰਨ ਕੰਟਰੀਜ਼ ਵੱਲੋਂ ਰੂਸ ਨਾਲ ਵਪਾਰ ਕਰਨ ਤੇ ਆਰਥਿਕ ਪਾਬੰਦੀਆਂ ਲਾਈਆਂ ਹੋਈਆਂ ਨੇ। ਸੋ ਕੀ ਅਮਰੀਕਾ ਅਤੇ ਵੈਸਟ ਭਾਰਤ ਦੇ ਖਿਲਾਫ ਕੋਈ ਕਾਰਵਾਈ ਕਰੇਗਾ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰ ਹਨ? ਦੇਖੋ, ਰੂਸ ਵੱਲੋਂ ਯੂਕਰੇਨ ਦੇ ਈਸਟਰਨ ਪ੍ਰੋਵਿੰਸਿਸ ਦੇ ਉੱਤੇ ਫਰਵਰੀ ਦੇ ਮਹੀਨੇ 'ਚ ਅਟੈਕ ਕੀਤਾ ਗਿਆ ਜੀ। ਆਲਮੋਸਟ 9 ਮਹੀਨੇ ਦੇ ਕਰੀਬ ਹੋ ਚੁੱਕੇ ਨੇ ਔਰ ਜੰਗ ਅੱਡ-ਅੱਡ ਤਰੀਕਿਆਂ ਦੇ ਨਾਲ ਜਾਰੀ ਹੈ। ਕਦੇ ਉਹ ਇੰਟੈਂਸ ਹੋ ਜਾਂਦੀ ਹੈ ਜਦੋਂ ਮਿਸਾਈਲ ਅਟੈਕ ਰਸ਼ੀਆ ਵੱਲੋਂ ਹੁੰਦੇ ਨੇ, ਲੇਕਿਨ ਜਿਹੜੀ ਯੂਕਰੇਨੀਅਨ ਦੀ ਰੈਜ਼ਿਸਟੈਂਸ ਹੈ ਉਹ ਪੂਰੇ ਜ਼ੋਰ ਸ਼ੋਰ ਨਾਲ ਜਾਰੀ ਹੈ। ਔਰ ਯੂਰਪੀਅਨ ਯੂਨੀਅਨ ਨੂੰ ਐਡਰੈਸ ਕਰਦੇ ਆ ਫਸਟ ਲੇਡੀ ਉਹਨਾਂ ਦੀ, ਵਾਹ ਵਾਹ ਉਹਦਾ ਕਿਆ ਕਹਿਣਾ, ਜਿਹੜਾ ਉਹਨੇ ਕਿਹਾ ਕਿ ਵੀ ਡੋਂਟ ਵਾਂਟ ਜਸਟ ਵਿਕਟਰੀ, ਵੀ ਵਾਂਟ ਜਸਟਿਸ। ਬਿਲਕੁਲ, ਹੁਣ ਇਹ ਉਹੀ ਬੀਬੀ ਹੈ ਫਸਟ ਲੇਡੀ ਜ਼ੈਲੈਂਸਕੀ ਦੀ ਵਾਈਫ, ਜਿਹਨੇ US ਕਾਂਗਰਸ ਦੇ ਸਾਹਮਣੇ ਆ ਕੇ ਕਿਹਾ ਸੀ ਕਿ ਵੀ ਡੋਂਟ ਨੀਡ ਮਨੀ, ਵੀ ਨੀਡ ਵੈਪਨਸ, ਕਿ ਅਸੀਂ ਸਾਨੂੰ ਦਿਓ ਹਥਿਆਰ ਦਿਓ। ਸੋ ਇਹ ਜਦੋਂ ਕੌਮਾਂ ਇਹ ਤਈਆ ਕਰ ਲੈਂਦੀਆਂ ਨੇ ਕਿ ਉਹਨਾਂ ਨੇ ਗੁਲਾਮੀ ਨਹੀਂ ਕਬੂਲਣੀ, ਅਸੀਂ ਇਸ ਇਸ਼ੂ ਦੇ ਉੱਤੇ, ਕਿਉਂਕਿ ਸਾਡੇ ਵਿਊਰਸ ਦੇ ਵਿੱਚ ਵੀ ਇੱਕ ਸੈਕਸ਼ਨ ਡਿਫਰੈਂਟਲੀ ਸੋਚਦਾ ਹੈ ਔਰ ਉਹਦੇ ਤੇ ਅਸੀਂ ਸਮਝਦੇ ਹਾਂ ਕਿ ਵੀ ਇਹ ਰਾਏ ਦੋ ਹੋ ਸਕਦੀਆਂ ਕਿ ਰਸ਼ੀਆ ਨੂੰ ਕਿਵੇਂ ਜਿਹੜਾ ਉਹ ਪੁਸ਼ ਟੂ ਦਾ ਵਾਲ ਕੀਤਾ ਗਿਆ ਇਵੈਂਚੁਅਲੀ ਨੈਟੋ ਦੀ ਮੈਂਬਰਸ਼ਿਪ ਦੇ ਨਾਂ ਥੱਲੇ ਇਹਨਾਂ ਸਾਰਿਆਂ ਨੂੰ, ਕਿ ਰੂਸ ਨੇ ਰਿਐਕਟ ਕੀਤਾ। ਬਟ ਅਸੀਂ ਜਿਹੜਾ ਕਿਸੇ ਵੀ ਕੌਮ ਦੀ ਸਪਿਰਿਟ ਹੈ ਟੂ ਫਾਈਟ ਬੈਕ ਔਰ ਆਪਣੇ ਹੱਕਾਂ ਦੇ ਲਈ ਖਲੋਣਾ, ਉਹਨੂੰ ਅਸੀਂ ਐਡਮਾਇਰ ਕਰਦੇ ਹਾਂ। ਔਰ ਉਸ ਕੰਟੈਕਸਟ ਦੇ ਵਿੱਚ ਯੂਕਰੇਨ ਦੇ ਲੋਕਾਂ ਨੇ ਜਿੰਨੀ ਵੱਡੀ ਰੈਜ਼ਿਸਟੈਂਸ ਉਹਨਾਂ ਨੇ ਦਿੱਤੀ, ਇਹ ਠੀਕ ਹੈ ਵੀ ਪੂਰੀ ਮਦਦ, ਇਹਨਾਂ ਦੇ ਵੀ ਜਰਨੈਲ ਉੱਥੇ ਬੈਠੇ ਹੋਏ ਨੇ ਅਮਰੀਕਾ ਨੈਟੋ ਦੇ ਦੂਜੇ, ਪਰ ਲੜ ਤਾਂ ਉਹੀ ਰਹੇ ਨੇ। ਅਦਰਵਾਈਜ਼ ਉਹੀ ਕ੍ਰੀਮੀਆ ਦੇ ਵਿੱਚ ਕਿੰਨੀ ਕੁ ਦੇਰ ਕਿਸੇ ਨੇ ਰੈਜ਼ਿਸਟ ਕੀਤਾ ਹੈ, ਜਾਂ ਇਹਨਾਂ ਨੇ ਅਮਰੀਕਾ ਨੇ 2 ਲੱਖ ਫੌਜ ਉਹਨਾਂ ਦੀ ਜਿਹੜੀ ਹੈ ਉਹ ਅਫਗਾਨਿਸਤਾਨ ਦੇ ਵਿੱਚ ਖੜੀ ਕਰ ਦਿੱਤੀ ਸੀ ਤੇ ਉਹ ਲੱਭੇ ਹੀ ਨਹੀਂ ਹੈ ਕਿੱਥੇ ਗਏ। ਜਦੋਂ ਤਾਲਿਬਾਨ ਕਾਬਲ ਦੇ ਵਿੱਚ ਆਏ ਸਾਰੇ ਮੈਲਟ ਹੋ ਗਏ, ਕਿੱਥੇ ਚਲੇ ਗਏ। ਵੈਪਨਰੀ ਕਿਸ ਲੈਵਲ ਦੇ ਹਥਿਆਰ ਉਹਨਾਂ ਨੂੰ ਦਿੱਤੇ, ਕਿਸ ਲੈਵਲ ਦਾ ਉਹ ਦਿੱਤਾ। ਤੇ ਜੇ ਇਸ ਸਭ ਦੇ ਬਾਵਜੂਦ ਯੂਕਰੇਨ ਰੈਜ਼ਿਸਟ ਕਰ ਰਿਹਾ ਤਾਂ ਉਹਦੇ 'ਚ ਔਰ ਇਹ ਉਹਨਾਂ ਦੀ ਬਹਾਦਰੀ ਹੈ ਜਿਸ ਨੂੰ ਅਸੀਂ ਐਡਮਾਇਰ ਕਰਦੇ ਹਾਂ। ਹਾਲਾਂਕਿ ਹੁਣ ਜਿਵੇਂ ਅੱਜ ਜਦੋਂ ਤੁਸੀਂ ਮੇਨ ਸਟ੍ਰੀਮ ਮੀਡੀਆ 'ਚ ਦੇਖੋਗੇ ਤੇ ਇਹ ਗੱਲ ਨੈਟੋ ਵੀ ਔਰ ਦੂਜੇ ਵੀ ਕਿ ਰਸ਼ੀਆ ਇਜ਼ ਯੂਜ਼ਿੰਗ ਵਿੰਟਰ ਐਜ਼ ਏ ਵੈਪਨ ਅਗੇਂਸਟ ਯੂਕਰੇਨ। ਹੁਣ ਵਿੰਟਰ ਐਜ਼ ਏ ਵੈਪਨ ਕਿਉਂਕਿ ਸਾਰੀ ਜਿਹੜੀ ਸਪਲਾਈ ਹੈ ਗੈਸ ਸਪਲਾਈ ਦੂਜੀ ਰਸ਼ੀਆ ਤੋਂ ਹੈ, ਬਹੁਤ ਠੰਡ ਹੁੰਦੀ ਹੈ, ਸਾਰਾ ਰੀਜਨ ਠੰਡਾ ਹੈ ਔਰ ਜੇ ਤੁਸੀਂ ਉਹਦੀ ਸਪਲਾਈ ਰੋਕੀ ਹੋਈ ਔਰ ਜਿਹੜੀ ਪਾਵਰ ਸਪਲਾਈ ਉਹ ਜਨਰੇਟਰ ਵਗੈਰਾ ਰਾਹੀਂ ਨੇ ਉਹ ਆਲਮੋਸਟ 70% ਇਹਨਾਂ ਨੇ ਮਿਜ਼ਾਈਲਾਂ ਮਾਰ ਕੇ ਉਹਨਾਂ ਦੀ ਹਨੇਰਾ ਕੀਤਾ ਹੋਇਆ। ਸੋ ਇੱਕ ਪਾਸੇ ਉਹਨਾਂ ਦੇ ਸਾਹਮਣੇ ਉਹ ਹਨੇਰੇ ਵਾਲੀ ਜ਼ਿੰਦਗੀ ਹੈ, ਦੂਸਰੇ ਪਾਸੇ ਜ਼ਾਹਰ ਹੈ ਕਿ ਜੇ ਉਹਨਾਂ ਦੀ ਗੈਸ ਸਪਲਾਈ ਔਰ ਦੂਸਰਾ ਪ੍ਰੋਪਰਲੀ ਨਹੀਂ ਮਿਲਦਾ
ਤੇ ਵੱਡੀ ਗਿਣਤੀ 'ਚ ਬਜ਼ੁਰਗ ਬੱਚੇ ਦੂਜੇ ਤੀਜੇ ਉਹ ਮਰਨ ਗਏ ਵੀ। ਔਰ ਇਹਨੂੰ ਜਿਹੜਾ ਹੈ ਹੁਣ ਵੈਦਰ ਨੂੰ ਵੀ ਇਹ ਤਾਂ ਹੁੰਦਾ ਸੀ ਕਿ ਜਦੋਂ ਇਹ ਹੁੰਦਾ ਸੀ ਵੀ ਕੋਈ ਜੰਗ ਜਿੱਤਣੀ ਹੈ ਤੇ ਜਨਰਲ ਇਨ ਕਮਾਂਡ, ਜਨਰਲ ਵੈਪਨਸ ਤੁਹਾਡੇ ਕੋਲ ਕੀ ਨੇ ਜਿਹੜੇ ਲੀਡ, ਇੱਕ ਹੁੰਦਾ ਸੀ ਜਨਰਲ ਵੈਦਰ, ਬਿਲਕੁਲ, ਕਿ ਮੌਸਮ ਕਿਸ ਕਿਸਮ ਦਾ ਹੈ। ਹੁਣ ਜੇ ਨੈਪੋਲੀਅਨ ਵੀ ਫਸਿਆ ਔਰ ਜ਼ਿਆਦਾ ਹਿਟਲਰ ਜਦੋਂ ਸੈਕੰਡ ਵਰਲਡ ਵਾਰ ਵੇਲੇ ਸਰਦੀਆਂ ਦੇ ਵਿੱਚ ਮਾਸਕੋ ਵੜ ਗਿਆ, ਉਹਨਾਂ ਨੇ ਉਹਦੇ ਰਸਤੇ ਕੱਟ ਦਿੱਤੇ ਸਾਰੇ, ਜਦੋਂ ਟੂ ਬਰਨ ਦਾ ਬ੍ਰਿਜਿਸ, 4 ਚੁਫੇਰਿਓਂ ਸਪਲਾਈ ਲਾਈਨ ਵੀ ਕੱਟੀ ਗਈ ਔਰ ਜਾ ਕੇ ਫਸ ਗਿਆ ਉੱਥੇ। ਉਹੀ ਵੈਦਰ ਦੀ ਗੱਲ ਹੈ। ਇਹੀ ਇਵੇਂ ਹੀ ਕਈ ਵਾਰੀ ਜਿਹੜੇ ਹਮਲਾਵਰ ਕਿਸੇ ਖਿੱਤੇ 'ਚ ਬਰਸਾਤਾਂ 'ਚ ਅਸਾਮ ਦੇ ਵਿੱਚ ਖਾਸ ਤੌਰ ਤੇ ਹੁੰਦਾ ਸੀ। ਹੁਣ ਜਿਹੜੇ ਨਾਰਥ ਈਸਟ ਦੇ ਸਟੇਟਾਂ ਨੇ ਉਹ ਦਿੱਲੀ ਸਾਮਰਾਜ ਦੇ ਨਾਲ ਵੀ ਜਿਵੇਂ ਉਹਨਾਂ ਦੇ ਅਹੋਮ ਰਾਜੇ ਸੀ ਨਾਰਥ ਈਸਟ ਅਸਾਮ ਦੇ ਖਾਸ ਤੌਰ ਤੇ, ਔਰ ਦਿੱਲੀ ਦੇ ਮੁਗਲੀਆ ਸਲਤਨਤ ਨੇ ਇੱਕ ਵਾਰ ਤਾਂ ਕਾਬੂ ਕਰ ਲਏ ਸੀ ਸਾਰਾ ਇਹ ਨਾਰਥ ਈਸਟ, ਅਸਾਮ ਵਗੈਰਾ ਵੀ ਉਹਨਾਂ ਦਾ ਹਿੱਸਾ ਸੀ। ਲੇਕਿਨ ਜਦੋਂ ਉੱਥੇ ਬਹੁਤ ਮੀਂਹ ਪੈਂਦੇ ਨੇ ਚਿਰਾਪੂੰਜੀ ਤੋਂ ਲੈ ਕੇ ਦੂਜੇ, ਤੇ ਜਦੋਂ ਇਹ ਕਿਤੇ ਬਰਸਾਤ ਦੇ ਵਿੱਚ ਉਹ ਬਗਾਵਤ ਹੁੰਦੀ ਸੀ, ਉਹ ਤਾਂ ਆਪਣਾ ਉਹਨਾਂ ਨੂੰ ਪਤਾ ਹੁੰਦਾ ਸੀ ਵੀ ਕਿਵੇਂ ਕਰਨਾ, ਇਹ ਫਸ ਜਾਂਦੇ ਸੀ, ਫਿਰ ਰੁੜਦੇ ਵੀ ਸੀ। ਫਿਰ ਬਰਸਾਤਾਂ ਜਿਹੜੀਆਂ ਬਿਮਾਰੀਆਂ ਫੈਲਦੀਆਂ ਨੇ, ਕੋਈ ਹੈਜਾ ਫੈਲ ਗਿਆ, ਕੋਈ ਮਲੇਰੀਆ ਹੋ ਗਿਆ, ਕੋਈ ਉਹਦੇ ਨਾਲ ਵੀ ਫੌਜ ਮਰਦੀ ਸੀ ਪਿੱਛੇ। ਸੋ ਉਹਦੇ ਤੋਂ ਜਨਰਲ ਵੈਦਰ ਵੀ ਕਿਹਾ ਜਾਂਦਾ। ਪਰ ਵੈਦਰ ਵਿੰਟਰ ਦੇ ਵਿੱਚ ਸਪਲਾਈ ਲਾਈਨ ਨੂੰ ਰੋਕ ਕੇ ਮਾਰਨਾ, ਇਸ ਦੇ ਉੱਤੇ ਟਰਮੀਨੋਲੋਜੀ ਇਸਤੇਮਾਲ ਹੋ ਰਹੀ ਹੈ ਕਿ ਵਿੰਟਰ ਇਜ਼ ਬੀਇੰਗ ਯੂਜ਼ਡ ਐਜ਼ ਅ ਵੈਪਨ। ਸੋ ਇਹ ਇੱਕ ਵੱਖਰੀ ਕਹਾਣੀ ਹੈ। ਲੇਕਿਨ ਇਹਦੇ 'ਚ ਇਹ ਕੋਈ ਸ਼ੱਕ ਨਹੀਂ ਹੈ ਕਿ ਰੂਸ ਬੇਸ਼ੱਕ ਉਵੇਂ ਰੂਸ ਨੂੰ ਆਈਸੋਲੇਟ ਨਹੀਂ ਕਰ ਸਕੇ ਅਮਰੀਕਾ ਔਰ ਵੈਸਟਰਨ ਨੈਟੋ ਵਾਲੇ, ਲੇਕਿਨ ਇਕਨੋਮਿਕਲ ਸੈਂਕਸ਼ਨਸ ਜਿਹੜੀਆਂ ਲਾਈਆਂ, ਆਰਥਿਕ ਪਾਬੰਦੀਆਂ ਲਾਈਆਂ, ਉਹਦਾ ਅਸਰ ਨਜ਼ਰ ਆ ਰਿਹਾ। ਕਿਉਂਕਿ ਬਹੁਤ ਸਾਰੇ ਜਿੱਥੇ ਰਸ਼ੀਆ ਦੇ ਆਪਣੇ ਮੈਨੂਫੈਕਚਰਿੰਗ ਜਿਹੜੇ ਯੂਨਿਟ ਨੇ, ਉਹਨਾਂ ਦੇ ਵਿੱਚ ਹੁਣ ਦੁਨੀਆ ਤਾਂ ਸਾਰੀ ਕਨੈਕਟਡ ਸੀ, ਪੁਰਜੇ ਕੋ ਕਿਤੇੋਂ ਆ ਰਹੇ ਨੇ, ਕੋ ਕਿਤੇੋਂ ਆ ਰਹੇ ਨੇ। ਹੁਣ ਉਹਦਾ ਨਤੀਜਾ ਹੈ ਕਿ ਰੂਸ ਕਿਤੇ ਨਾ ਕਿਤੇ ਵਪਾਰਕ ਖੇਤਰ 'ਚ ਔਰ ਉਸ ਦੀ ਐਕਸਪੋਰਟ ਆਉਣ ਵਾਲੇ ਪੀਰੀਅਡ 'ਚ ਇਫੈਕਟਡ ਹੋਏਗੀ। ਹਾਲਾਂਕਿ ਇੰਡੀਆ ਦੇ ਨਾਲ ਉਹਨਾਂ ਦੀ ਕਈ ਗੁਣਾ ਵਧੀ, ਦੂਜੇ ਤੇਲ ਵੀ ਉਹਨਾਂ ਨੇ ਵੇਚਿਆ, ਈਰਾਨ ਨੂੰ ਵੀ ਵੇਚਿਆ, ਚਾਈਨਾ ਨੇ ਵੀ ਲਿਆ, ਇੰਡੀਆ ਨੇ ਵੀ ਲਿਆ। ਪਰ ਇਕੱਲੇ ਤੇਲ ਦੇ ਨਾਲ ਤਾਂ ਨਹੀਂ ਗੱਲ ਬਣਦੀ ਹੈ, ਬਾਕੀ ਉਹਨਾਂ ਨੂੰ ਆਪਣੀ ਮਸ਼ੀਨਰੀ ਵੀ ਚੱਲਦੀ ਰੱਖਣ ਦੇ ਲਈ ਚੀਜ਼ਾਂ ਚਾਹੀਦੀਆਂ ਨੇ। ਹੁਣ ਵੈਸਟ ਦੀਆਂ ਸੈਂਕਸ਼ਨਸ ਨੇ ਔਰ ਇਹਨਾਂ ਦੀਆਂ ਕੰਪਨੀਆਂ ਕੋਈ ਵੀ ਅੰਡਰ ਹੈਂਡ ਵੀ ਅੱਗੇ ਡੀਲ ਕਰ ਲੈਂਦੇ ਸੀ, ਪਰ ਹੁਣ ਤਾਂ ਪੂਰਾ ਫੋਕਸ ਹੈ ਇਹਨਾਂ ਦੇ ਉੱਤੇ। ਹੁਣ ਰਸ਼ੀਆ ਚੋ ਗਿਆ ਇੰਡੀਆ ਵੱਲ। ਹੁਣ ਇੰਡੀਆ ਦੀ ਲਾਈਨ, ਇੱਕ ਪਾਸੇ ਇੰਡੀਆ ਨੇ ਹਮੇਸ਼ਾ ਰਸ਼ੀਆ ਨੂੰ ਪ੍ਰੋਟੈਕਟ ਕੀਤਾ ਐਜ਼ ਏ ਅਗਰੈਸਰ, ਨਾ UN ਸਿਕਿਉਰਿਟੀ ਕਾਉਂਸਲ, ਨਾ ਜਨਰਲ ਅਸੈਂਬਲੀ, ਨਾ ਹਿਊਮਨ ਰਾਈਟ ਕਾਉਂਸਲ ਦੇ ਵਿੱਚ ਇਹਨਾਂ ਦੇ ਖਿਲਾਫ ਵੋਟ ਕੀਤੀ। ਹੁਣ ਕਿਉਂਕਿ ਪਿਛਲੇ ਦਿਨਾਂ 'ਚ ਹੀ ਨਵੰਬਰ ਦੇ ਫਸਟ ਵੀਕ, ਸ਼ਾਇਦ ਨਵੰਬਰ 11 ਦੇ ਨੇੜੇ ਤੇੜੇ, ਸੈਕੰਡ ਵੀਕ ਨਵੰਬਰ 7, ਭਾਰਤ ਦਾ ਜਿਹੜਾ ਫੋਰਨ ਮਿਨਿਸਟਰ ਹੈ ਮਿਸਟਰ S ਜੈਸ਼ੰਕਰ, ਉਹ ਮਾਸਕੋ ਦੇ ਦੌਰੇ ਤੇ ਗਿਆ ਸੀ ਔਰ ਆਪਣੇ ਨਾਲ ਪੂਰੀ ਵਪਾਰੀਆਂ ਦੀ ਦੂਜੀ ਫੌਜ ਵੀ ਲੈ ਗਿਆ ਸੀ। ਕਹਿਣ ਨੂੰ ਤਾਂ ਇਹਨਾਂ ਨੇ ਕਿਹਾ ਕਿ ਜੀ ਦੇਖੋ, ਇਹ ਜਿਹੜਾ ਇਸ ਪੀਰੀਅਡ ਦੇ ਵਿੱਚ ਟ੍ਰੇਡ ਡੈਫਿਸਿਟ ਹੈ, ਇੰਡੀਆ ਇੰਪੋਰਟਸ ਫਰਮ ਰਸ਼ੀਆ ਹੈਵ ਗਰੋਨ ਨੀਅਰਲੀ 5 ਟਾਈਮਸ ਟੂ 29 ਬਿਲੀਅਨ, ਕਿ 24 ਫਰਵਰੀ ਤੋਂ ਨਵੰਬਰ 20 ਤੱਕ ਇੰਡੀਆ ਦੀ ਜਿਹੜੀ ਇੰਪੋਰਟ ਹੈ ਰਸ਼ੀਆ ਤੋਂ ਵਧੀ ਹੈ, 29 ਬਿਲੀਅਨ ਡਾਲਰ ਹੋਈ ਹੈ, ਜਦੋਂ ਕਿ ਪਿਛਲੇ ਸਾਲ ਇਸ ਪੀਰੀਅਡ ਦੇ ਵਿੱਚ ਇਹ 6 ਬਿਲੀਅਨ ਸੀ। ਦਾ ਮਤਲਬ ਹੈ ਕਿ 23 ਬਿਲੀਅਨ ਡਾਲਰ ਦਾ ਇੰਡੀਆ ਨੂੰ ਫੋਰਨ, ਹਾਲਾਂ ਉਹਨਾਂ ਦਾ ਰੂਬਲ ਰੂਪੀ ਦੇ ਵਿੱਚ ਹੀ ਡੀਲ ਕਰਦੇ ਨੇ। ਸੋ ਉਹਨਾਂ ਨੇ ਕਿਹਾ ਜੀ ਕਿ ਇਸੇ ਤਰ੍ਹਾਂ ਜਿਹੜੀਆਂ ਅਸੀਂ ਐਕਸਪੋਰਟ ਕਰਦੇ ਸੀ ਜੋ ਕੁਛ ਰਸ਼ੀਆ ਨੂੰ, ਉਹ 1.9 ਬਿਲੀਅਨ ਰਹਿ ਗਿਆ, ਜਦੋਂ ਜਿਹੜਾ ਕਿ 2.4 ਬਿਲੀਅਨ ਹੁੰਦਾ ਸੀ। ਹੁਣ ਉਹ ਆਪਣਾ ਇਹ ਦੱਸਣਾ ਚਾਹੁੰਦੇ ਨੇ ਕਿ ਵੀ ਜੇ ਅਸੀਂ ਤਾਂ ਜਿਹੜਾ ਟ੍ਰੇਡ ਡੈਫਿਸਿਟ ਹੈ ਕਿ ਵੀ ਹੁਣ 29 ਬਿਲੀਅਨ ਦਾ ਉਹਨਾਂ ਕੋਲ, ਉਹਨੂੰ ਘਟਾਉਣ ਦੇ ਲਈ ਕਰ ਰਹੇ। ਪਰ ਰॉयटर ਨਿਊਜ਼ ਏਜੰਸੀ ਦੇ ਹੱਥ ਉਹ ਲਿਸਟ ਲੱਗੀ ਹੈ ਕਿ ਰਸ਼ੀਆ ਨੇ ਇਹ ਕਿਹਾ ਇੰਡੀਆ ਨੂੰ ਕਿ ਭਾਈ ਸਾਨੂੰ 500 ਤੋਂ ਜ਼ਿਆਦਾ ਜਿਹੜੇ ਪ੍ਰੋਡਕਟਸ ਨੇ ਉਹਨਾਂ ਦੀ ਡਿਲੀਵਰੀ ਚਾਹੀਦੀ ਹੈ, ਜਿਨ੍ਹਾਂ 'ਚ ਪਾਰਟਸ ਫॉर ਕਾਰਸ, ਏਅਰਕ੍ਰਾਫਟ ਐਂਡ ਟ੍ਰੇਨਸ, ਇਹ ਸਾਰੇ ਨੇ। ਔਰ ਇਹ ਰॉयटर ਨਿਊ ਦਿੱਲੀ ਦੇ ਹਵਾਲੇ ਨਾਲ ਹੈ ਕਿ ਵੀ ਇਹ ਬੜਾ ਸੈਂਸਿਟਿਵ ਇਸ਼ੂ ਹੈ ਕਿ ਇਹ ਚੀਜ਼ਾਂ ਦੀ ਰਸ਼ੀਆ ਨੇ ਮੰਗ ਕੀਤੀ ਹੈ ਔਰ ਉਸ ਦੀ ਫਿਰ ਅੱਗੇ ਉਹਨਾਂ ਨੇ ਡੀਟੇਲ ਵੀ ਦਿੱਤੀ ਹੈ ਕਿ ਵੀ ਹੁਣ ਇੰਡੀਆ ਕੀ ਕਰੇਗਾ, ਕੀ ਜਿਹੜਾ ਇੰਡੀਆ ਫੁੱਲਫਿਲ ਕਰੇਗਾ। ਜੇ ਇੰਡੀਆ ਉਹਨਾਂ ਦੀਆਂ ਨੀਡਸ ਫੁੱਲਫਿਲ ਕਰਦਾ ਹੈ ਤੇ ਜਿਹੜੀਆਂ ਵੈਸਟ ਦੀਆਂ ਸੈਂਕਸ਼ਨਸ ਨੇ, ਔਰ ਇੱਕ ਪਾਸੇ ਸਟ੍ਰੈਟੇਜਿਕ ਪਾਰਟਨਰ ਬਣਿਆ ਇੰਡੀਆ ਅਮਰੀਕਾ ਦੇ ਨਾਲ ਚਾਈਨਾ ਦੇ ਖਿਲਾਫ,
ਉਹਨਾਂ ਦੇ ਉੱਤੇ ਇਸ ਦਾ ਕੀ ਅਸਰ ਹੋਏਗਾ। ਔਰ ਉਹਨਾਂ 'ਚ ਹੁਣ ਇਹ ਮੇਨ ਸਟੋਰੀ ਹੈ ਕਿ ਵੈਸਟਰਨ ਸੈਂਕਸ਼ਨਸ ਹੈਵ ਕ੍ਰਿਪਲਡ ਸਪਲਾਈਜ਼ ਆਫ ਸਮ ਕਰੂਸ਼ਲ ਪ੍ਰੋਡਕਟਸ ਇਨ ਰਸ਼ੀਆ। ਉਹਨਾਂ ਦੀ ਸਪਲਾਈ ਨੇ ਉਹਨਾਂ ਦੇ ਕਰੂਸ਼ਲ ਚੀਜ਼ਾਂ ਨੂੰ, ਹੁਣ ਉਹਨਾਂ 'ਚ ਕੀ ਹੈ, airlines are experiencing an acute shortage of parts because almost all planes are foreign made. ਜਹਾਜ਼ ਜੇ ਤਾਂ ਉਹਨਾਂ ਨੂੰ ਪਾਰਟਸ ਨਹੀਂ ਮਿਲਦੇ, ਜਹਾਜ਼ ਹੀ ਨਹੀਂ ਉੱਡ ਸਕਦੇ। ਜੀ। ਕਾਰ ਪਾਰਟਸ ਆਰ ਆਲਸੋ ਇਨ ਡਿਮਾਂਡ ਵਿਦ ਗਲੋਬਲ ਆਟੋਮੇਕਰਸ ਹੈਵਿੰਗ ਲੈਫਟ ਦਾ ਮਾਰਕੀਟ। ਕਿ ਉਹਨਾਂ ਨੂੰ ਕਾਰ ਪਾਰਟਸ ਵੀ, ਕਾਰਾਂ ਵੀ ਕਿੱਥੇ ਜਾਣਗੇ ਵਿੰਟਰ ਲਈ, ਹੁਣ ਘੋੜਿਆਂ ਦੇ ਤਾਂ ਜਾਣ ਹੋ ਰਹੇ। ਬਿਲਕੁਲ। ਔਰ ਇਹ ਉਹਨਾਂ ਨੇ ਕਿਹਾ ਕਿ ਬਈ ਹੁਣ ਤੱਕ ਅਸੀਂ ਇਹ ਮੰਗਦੇ ਰਹੇ ਹਾਂ ਕਿ ਭਾਈ ਸਾਨੂੰ ਦਿਓ, ਪਰ ਸਾਨੂੰ ਮਿਲ ਨਹੀਂ ਰਹੀ। ਲਿਸਟ ਆਫ ਆਈਟਮਸ ਫਰਮ ਰਸ਼ੀਆ ਵਿਚ ਰਨਸ ਟੂ ਆਲਮੋਸਟ 14 ਪੇਜਿਸ। 14 ਪੇਜਿਸ ਦੀ ਲਿਸਟ ਹੈ ਜਿਹੜੀ ਰਸ਼ੀਆ ਨੇ ਇੰਡੀਆ ਨੂੰ ਕਿਹਾ ਵੀ ਸਾਨੂੰ ਦਿਓ, ਇਨਕਲੂਡਿੰਗ ਕਾਰ ਇੰਜਨ ਪਾਰਟਸ ਲਾਈਕ ਪਿਸਟਨਸ, ਆਇਲ ਪੰਪਸ ਐਂਡ ਇਗਨੀਸ਼ਨ ਕੋਇਲ। ਇਹ ਵੀ ਨਹੀਂ ਹੈ ਉਹਨਾਂ ਕੋਲ, ਆਇਲ ਪੰਪ, ਇਗਨੀਸ਼ਨ ਕੋਇਲ। There is also demand for bumpers, seat belts and infotainment systems. For aircraft and helicopters, Russia requested 41 items, including landing gear components, fuel systems, communication system, fire extinguishing system, life jackets and aviation tires. ਹੁਣ ਇਸ ਲਿਸਟ ਤੋਂ ਤਾਂ ਲੱਗਦਾ ਹੈ ਕਿ ਵੀ ਬਿਲਕੁਲ ਉਹ ਖੁਖਲ ਹੋ ਕੇ ਬੈਠੇ ਨੇ। ਔਰ ਫਿਰ ਉਸੇ ਲਿਸਟ ਦੇ ਵਿੱਚ ਜਿਹੜੀ ਰਾਇਟਰ ਨੇ ਪ੍ਰੋਕਿਓਰ ਕੀਤੀ, ਉਹਨਾਂ ਨੂੰ ਈਵਨ ਰਾ ਮਟੀਰੀਅਲ ਚਾਹੀਦਾ ਟੂ ਪ੍ਰੋਡਿਊਸ ਪੇਪਰ ਬੈਗ, ਕੰਜ਼ਿਊਮਰ ਪੈਕੇਜਿੰਗ ਐਂਡ ਮਟੀਰੀਅਲਸ ਐਂਡ ਇਕੁਅਲੈਂਟ ਟੂ ਪ੍ਰੋਡਿਊਸ ਟੈਕਸਟਾਈਲਸ ਇਨਕਲੂਡਿੰਗ ਯਾਰਨਸ ਐਂਡ ਡਾਈਜ਼। ਇਹ ਲੰਬੀ ਚੌੜੀ ਲਿਸਟ ਹੈ। ਔਰ ਰਸ਼ੀਆ ਮੈਟਲ ਪ੍ਰੋਡਿਊਸਰਸ ਲਾਈਕ ਨਿਕਲ ਐਂਡ ਪੈਲੇਡੀਅਮ ਜਾਇੰਟ Nornic have said Western sanctions and self-sanctioning by some suppliers have made it difficult for industrial companies to obtain imported equipment, spare part material, technologies in 2022, posing a challenge. ਹੁਣ ਇਹ ਸਾਰੇ ਦੇ ਵਿੱਚ ਹੁਣ ਜਿਹੜਾ ਸਾਡਾ ਸਵਾਲ ਹੈ ਕਿ ਵੀ ਹਾਲਾਂ ਇਸ ਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਨੇ ਕਿ ਯੂਕਰੇਨੀਅਨ ਮੈਂਬਰ ਪਾਰਲੀਮੈਂਟ ਦੇ ਡੈਲੀਗੇਸ਼ਨ ਦੇ ਨਾਲ ਵੀ ਜਦੋਂ ਮਿਲਣ ਦਾ ਮੌਕਾ ਬਣਿਆ, ਕੁਝ ਚੀਜ਼ਾਂ ਔਨ ਰੈਕਰਡ, ਕੁਝ ਅਦਰਵਾਈਜ਼, ਉਹ ਵੀ ਇਹ ਸਮਝਦੇ ਨੇ ਕਿ ਭਾਈ ਇਹ ਸਾਰਿਆਂ ਦੀ ਇੱਕ ਆਪਣੀ ਆਪਣੀ ਸਿਆਸਤ ਹੈ। ਅਲਟੀਮੇਟਲੀ ਬਲੱਡ ਯੂਕਰੇਨੀਅਨ ਫਲੋ ਹੋ ਰਿਹਾ, ਸਫਰ ਵੀ ਅਸੀਂ ਕਰ ਰਹੇ ਹਾਂ, ਤਬਾਹੀ ਵੀ ਸਾਡੀ ਹੋ ਰਹੀ ਹੈ ਔਰ ਬਲਦੀ ਦੇ ਬੂਥੇ 'ਚ ਸਾਨੂੰ ਧੱਕਿਆ ਹੋਇਆ। ਪਰ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਕੋਲ ਕੀ ਚੋਇਸ ਹੈ ਅਦਰ ਦੈਨ ਟੂ ਫਾਈਟ ਬੈਕ, ਤੇ ਜਾਂ ਅਸੀਂ ਉਹਨਾਂ ਦੀ ਗੁਲਾਮੀ ਜਿਹੜੀ ਹੈ ਕਬੂਲ ਕਰੀਏ। ਉਹਨਾਂ ਨੂੰ ਵੀ ਲੱਗਦਾ ਹੈ ਕਿ ਵੈਸਟ ਔਰ ਅਮਰੀਕਾ ਉਹਨਾਂ ਨੂੰ ਐਜ਼ ਏ ਟੂਲ ਇਸਤੇਮਾਲ ਕਰ ਰਿਹਾ। ਪਰ ਹੁਣ ਇੰਡੀਆ ਦੇ ਲਈ ਮੈਂ ਸਮਝਦਾ ਕਿ ਵੀ ਇਹ ਪਾਰਟ ਜਦੋਂ ਕਿ ਜੇ ਤਾਂ ਇਹ ਐਸ ਜੈ ਸ਼ੰਕਰ ਨੇ ਉਹ ਦੌਰਾ ਜਿਹਾ ਕੀਤਾ ਉਦੋਂ ਤਾਂ ਕੋਈ ਹਕੀਕਤ ਸਾਹਮਣੇ ਨਹੀਂ ਆਈ। ਹੁਣ ਤਾਂ ਸਾਹਮਣੇ ਆ ਗਿਆ ਕਿ ਭਾਈ ਰਸ਼ੀਆ ਨੂੰ ਜੇ ਉਹਦਾ ਦਿਮਾਗ ਕੋਈ ਟਿਕਾਣੇ ਲਾ ਸਕਦਾ, ਜੇ ਵੈਸਟਰਨ ਕੰਟਰੀਜ਼ ਔਰ ਅਮਰੀਕਾ ਇੰਡੀਆ ਦੀ ਜਿਹੜੀ ਹੈ ਢਿਬਰੀ ਟੈਟ ਕਰੇ ਕਿ ਵੀ ਇਹ ਬੰਦ ਕਰੋ ਉਹਨਾਂ ਦੇ ਨਾਲ ਟ੍ਰੇਡ, ਤੇ ਉਹਨਾਂ ਦੇ ਕੋਲ ਤਾਂ ਜਹਾਜ਼, ਗੱਡੀਆਂ, ਕਾਰਾਂ ਦੇ ਜਿਹੜੀਆਂ ਨੇ ਆਮ ਪੁਰਜੇ ਹੀ ਨਹੀਂ ਨੇ, ਉਹ ਨਹੀਂ ਜਿਹੜਾ ਲੰਬਾ ਵਕਤ ਨਹੀਂ ਕਰ ਸਕਣਗੇ। ਪਰ ਇਹ ਦੇਖਣਾ ਹੋਏਗਾ ਕਿ ਭਾਈ ਇਹ ਕਿੰਨਾ ਕੁ ਜਿਹੜਾ ਪ੍ਰੈਸ਼ਰ ਔਰ ਇੱਥੇ ਹਿਊਮਨ ਰਾਈਟਸ ਕਿੱਥੇ ਜਾਂਦੇ ਨੇ ਔਰ ਸੈਂਕਸ਼ਨਸ ਜਿਹੜੀਆਂ ਨੇ ਉਹਨਾਂ ਨੂੰ ਇੰਡੀਆ ਜਿਹੜਾ ਓਪਨਲੀ ਵਾਇਓਲੇਟ ਕਰੇਗਾ। ਜਦੋਂ ਹੁਣ ਇਹ ਡੀਟੇਲ ਆਈ ਗਈ ਹੈ ਕਿ ਅੱਗੇ ਤਾਂ ਠੀਕ ਹੈ ਜੀ ਆਇਲ ਸਸਤਾ ਤੇ ਸਾਨੂੰ ਚਾਹੀਦਾ, ਬਟ ਇਹ ਜਿਹੜਾ ਇਹ ਤਾਂ ਫਿਰ ਪ੍ਰੋਪਰ ਟ੍ਰੇਡ ਦੇ ਲੈਵਲ ਦੇ ਉੱਤੇ ਜਿਹੜੇ ਸੈਂਕਸ਼ਨਸ ਨੂੰ ਫਲਾਊਟ ਕਰਨਾ ਹੋਏਗਾ ਇੰਡੀਆ ਦੇ ਪਾਸ। ਜੀ ਡਾਕਟਰ ਸਾਹਿਬ ਬਿਲਕੁਲ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ।